व्यूअर्स वेलकम बैक इन आवर प्रोग्राम जी। डॉक्टर साहब साडे कोल लिखत आई है सरदार कुलदीप सिंह जी दी। सीमा ਨੂੰ ਮੁੱਖ ਰੱਖਦੇ ਆ ਅਸੀਂ ਹੁਣ ਕਮੈਂਟ ਨਹੀਂ ਪੜਾਂਗੇ ਤੁਸੀਂ जी ਆਪਾਂ ਲਿਖਤ ਪੜਦੇ ਆ। आई है सरदार कुलदीप सिंह दी लंडन यूके ਤੋਂ ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੁਝ ਚਿਰ ਪਹਿਲਾਂ ਗੈਂਗਸਟਰ ਸੁੱਖਾ ਕਾਲੋਂ ਦਾ ਪੁਲਿਸ ਗ੍ਰਿਫਤ ਵਿੱਚ ਜਾਂਦੇ ਕਿਸੇ ਨੇ ਉਸ ਤੇ ਹਮਲਾ ਕੀਤਾ ਤੇ ਉਹ ਮਾਰਿਆ ਗਿਆ। ਹੁਣ ਗੈਂਗਸਟਰ ਦਵਿੰਦਰ ਬੀਬੀਹੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਤੇ ਉਹ ਵੀ ਮਾਰਿਆ ਗਿਆ। ਇਹਨਾਂ ਦੋਵਾਂ ਦੀਆਂ ਫੇਸਬੁੱਕ ਪ੍ਰੋਫਾਈਲ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਸ਼ਾਇਦ ਇਹ ਫੇਸਬੁੱਕ ਅਕਾਊਂਟ ਵੀ ਸਰਕਾਰ ਦੇ ਹੀ ਬਣਾਏ ਹੋਣ। ਮੈਂ ਇਹਨਾਂ ਵਾਰਦਾਤਾਂ ਤੋਂ ਇਹ ਸਮਝਿਆ ਹੈ ਕਿ ਭਾਰਤ ਚਾਹੁੰਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਅਕਸ ਮੈਲਾ ਕੀਤਾ ਜਾਵੇ ਤਾਂ ਜੋ ਨਵੀਂ ਪਨੀਰੀ ਸ਼ਹੀਦਾਂ ਤੋਂ ਸੇਧ ਨਾ ਲੈ ਸਕੇ। ਉਹਨਾਂ ਦਾ ਪੂਰਾ ਜ਼ੋਰ ਲੱਗ ਗਿਆ ਸੰਤ ਜੀ ਨੂੰ ਕਾਤਲ ਅਤੇ ਅੱਤਵਾਦੀ ਦੱਸਣ ਲਈ, ਪਰ ਸੰਤ ਜੀ ਦਾ ਜਾਹੋ ਜਲਾਲ ਦਿਨੋਂ ਦਿਨ ਸੂਰਜ ਵਾਂਗ ਚਮਕ ਰਿਹਾ ਹੈ। ਹੁਣ ਗੈਂਗਸਟਰਾਂ ਦੀ ਫੇਸਬੁੱਕ ਤੇ ਸੰਤ ਜੀ ਦੀ ਫੋਟੋ ਲਾ ਕੇ ਦੁਨੀਆ ਨੂੰ ਭਾਰਤ ਦੀ ਨਜਾਇਜ਼ ਹੁਕੂਮਤ ਇਹ ਦੱਸਣਾ ਚਾਹੁੰਦੀ ਹੈ ਕਿ ਇਹਨਾਂ ਕ੍ਰਿਮੀਨਲਸ ਦਾ ਪ੍ਰੇਰਨਾ ਸਰੋਤ ਸੰਤ ਜੀ ਹਨ। ਸਿੱਖਾਂ ਦੇ ਪੁੱਤਰਾਂ ਨੂੰ ਗੈਂਗਸਟਰ ਦੱਸ ਕੇ ਮਾਰਦੇ ਰਹਿਣਾ ਚਾਹੁੰਦੀ ਹੈ ਕਿਉਂਕਿ ਇਹਨਾਂ ਦਾ ਬਹੁਤਾ ਵਿਰੋਧ ਨਹੀਂ ਹੁੰਦਾ। ਦਵਿੰਦਰ ਬੀਬੀਹੇ ਬਾਰੇ ਫੇਸਬੁੱਕ ਤੇ ਪੜਿਆ ਸੀ ਕਿ ਉਹ ਪੁਲਿਸ ਵੱਲੋਂ ਝੂਠੇ ਕੇਸ ਵਿੱਚ ਫਸਾਇਆ ਹੋਇਆ ਗੈਂਗਸਟਰ ਬਣਿਆ। ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਜੀ। ਖਾਲਸੇ ਦੇ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ ਦੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ 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 ਜੀ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਲਿਖਤ ਤਾਂ ਕਈ ਦਿਨ ਦੀ ਆਈ ਹੋਈ ਹੈ ਜੀ, ਪਰ ਹੁਣ ਫੇਸਬੁੱਕ ਮੈਸੇजेस ਨੇ ਬਹੁਤ ਸਾਰੇ ਰੈਗੂਲਰ ਰਾਈਟਰਸ ਦਾ ਟਾਈਮ ਕੱਟਿਆ ਹੈ। ਅਸੀਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਪਹਿਲੇ 2 ਸੈਗਮੈਂਟ 'ਚ ਅਸੀਂ ਫੇਸਬੁੱਕ ਮੈਸੇਜ ਲਿਆ ਕਰੀਏ ਜੀ। ਇਹਨਾਂ ਨੇ ਜਿਹੜੇ ਨੁਕਤੇ ਵੱਲ ਇਸ਼ਾਰਾ ਕੀਤਾ ਉਹਦੇ 'ਚ ਕਾਫੀ ਭਾਰ ਹੈ, ਵੇਟ ਹੈ, ਕਿਉਂਕਿ ਸੁੱਖਾ ਕਾਲੋਂ ਜਾਂ ਦਵਿੰਦਰ ਬਾਬੀਹਾ ਦੇ ਮਾਮਲੇ 'ਚ ਇਹ ਬਿਲਕੁਲ ਠੀਕ ਹੈ ਕਿ ਦੋਨਾਂ ਦੇ ਫੇਸਬੁੱਕ ਪ੍ਰੋਫਾਈਲ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਰਕਾਰ ਦੇ ਹੀ ਬਣਾਏ ਹੋ ਸਕਦੇ ਨੇ ਜੀ, ਪਰ ਜੇ ਉਹਨਾਂ ਦੇ ਆਪਣੇ ਵੀ ਬਣਾਏ ਹੋਣ ਤੇ ਉਸ ਨੂੰ ਪ੍ਰਮੋਟ ਕਰਨਾ ਜਾਂ ਕੋਈ ਇਹਨਾਂ ਲਈ ਜੇ ਰੈਗੂਲਰ ਜਿਹੜੇ ਵੈਬਸਾਈਟ ਨੇ ਉਹ ਬਲੌਕ ਕਰ ਸਕਦੇ ਨੇ ਤੇ ਕਿਸੇ ਪ੍ਰੋਫਾਈਲ ਨੂੰ ਬਲੌਕ ਕਰਨਾ ਕਿੰਨਾ ਕਿਹਨਾਂ ਦੇ ਲਈ ਔਖਾ ਹੈ। ਅੰਦਰ ਤਾਂ ਇਹ ਖੁਦ ਪ੍ਰੋਵਾਈਡ ਕਰਦੇ ਨੇ, ਮੋਬਾਈਲ ਫੋਨਸ ਤੋਂ ਲੈ ਕੇ ਡਰੱਗਸ ਤੱਕ। ਸ਼ਸ਼ੀਕਾਂਤ ਦਾ ਕਹਿਣਾ ਵੀ 60,000 ਕਰੋੜ ਦਾ ਵਪਾਰ ਜੇਲ੍ਹਾਂ 'ਚ ਬੈਠੇ ਲੋਕ ਰਨ ਕਰਦੇ ਨੇ। ਸੋ ਇਹ ਜਿਹੜੀਆਂ 65-70 ਗੈਂਗਾਂ ਦਾ ਜ਼ਿਕਰ, ਕਿਉਂਕਿ ਅਲਟੀਮੇਟਲੀ ਨਾ ਸਾਰੇ ਸਿੱਖਾਂ ਦੇ ਮੁੰਡੇ ਨੇ ਔਰ ਬਹੁਤੇ ਪੇਂਡੂ ਬੈਕਗਰਾਊਂਡ ਦੇ ਬਹਾਦਰ ਦਿਲਵਦੀ, ਔਰ ਤਾਂ ਕਿ ਉਹਨਾਂ ਨੂੰ ਉਹ ਆਪਣੀ ਆਜ਼ਾਦੀ ਵੱਲ ਨਾ ਮੁੜਨ, ਇਹ ਡਰੱਗਸ ਵਾਲੇ ਪਾਸੇ ਲਾ ਕੇ ਤੇ ਫਿਰ ਉਹ ਦਿਲਵਦੀ ਦੂਜੇ ਪਾਸੇ ਦਿਖਾਉਣ ਦਾ ਇਹਨਾਂ ਨੇ ਇਹ ਸਾਰਾ ਹੀ ਜਿਹੜਾ ਉਹ ਲਾਈਨ ਕੀਤੀ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਨੂੰ ਵੀ ਉਹ ਵਰਤਦੇ ਨੇ। ਔਰ ਜਦੋਂ ਮੀਡੀਆ ਖਾਸ ਤੌਰ ਦੇ ਉੱਤੇ ਇਹਨੂੰ ਹਾਈਲਾਈਟ ਕਰਦਾ ਕਿ ਜੀ ਸੁੱਖਾ ਕਾਲੋਂ ਜਾਂ ਦਵਿੰਦਰ ਬਾਬੀਆ ਦੇ ਪ੍ਰੋਫਾਈਲ ਤੇ ਸੰਤ ਪਿੰਡਰਾਂ ਵਾਲਿਆਂ ਦੀ ਪਿਕਚਰ ਹੈ, ਤਾਂ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਉਹਨਾਂ ਦੀ ਲੈਗੇਸੀ ਜਿਹੜੀ ਹੈ ਸੰਤ ਪਿੰਡਰਾਂ ਵਾਲਿਆਂ ਦੀ ਕੋਈ ਸੰਤ ਸਿਪਾਹੀ ਦੀ ਨਹੀਂ ਹੈ। ਉਹ ਤਾਂ ਇਸ ਕਿਉਂਕਿ ਪਹਿਲਾਂ ਮੀਡੀਆ ਨੇ ਉਹਨਾਂ ਨੂੰ ਵੀ ਉਸੇ ਰੰਗ ਦੇ ਵਿੱਚ ਪੇਸ਼ ਕੀਤਾ ਔਰ ਹੁਣ ਜਦੋਂ ਇਸ ਕਿਸਮ ਦੇ ਜਿਹੜੇ ਦੂਜੇ ਜੈਨੂਨ ਸਿੰਘ ਨੇ ਉਹਨਾਂ ਦੀ ਤਾਂ ਕਹਾਣੀ ਬਾਹਰ ਨਹੀਂ ਆਉਂਦੀ। ਕਿਹੜੇ ਮੀਡੀਆ ਨੇ ਜਾ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਉਹ ਸੈਂਟਰਲ ਜੇਲ੍ਹ 'ਚ ਜਾਂ ਜਿਹੜਾ ਟਾਰਚਰ ਦਾ ਸ਼ਿਕਾਰ ਹੋਇਆ ਜਸਪ੍ਰੀਤ ਸਿੰਘ ਜੱਸਾ ਉਹਦੀ ਕਹਾਣੀ ਦਿੱਤੀ ਹੈ ਕਿ ਉਹਦੇ ਨਾਲ ਕੀ ਹੋਇਆ ਜਾਂ ਉਹਨਾਂ ਦੇ ਪ੍ਰੋਫਾਈਲ ਕੀ ਨੇ। ਸੋ ਜਦੋਂ ਮੀਡੀਆ ਵੀ ਇਹਨੂੰ ਪ੍ਰੋਪੇਗੇਟ ਕਰਦਾ ਹੈ ਔਰ ਇਹ ਸਾਰੇ ਪਾਰਟ ਨੂੰ ਹਾਈਲਾਈਟ ਕੀਤਾ ਜਾਂਦਾ ਹੈ, ਫਿਰ ਇਹ ਸਮਝਣਾ ਔਖਾ ਨਹੀਂ ਹੁੰਦਾ ਵੀ ਇਸ ਦੇ ਨਾਲ ਉਹ 2 ਪਰਪਸ ਸਰਵ ਕਰਦੇ ਨੇ। ਇੱਕ ਤਾਂ ਕਰੰਟ ਜਿਹੜੀ ਜਨਰੇਸ਼ਨ ਹੈ, ਯੰਗ ਜਨਰੇਸ਼ਨ, ਉਹਨੂੰ ਵੀ ਇਸ ਪਾਸੇ ਲਾਉਂਦੇ ਨੇ ਕਿ ਤੁਸੀਂ ਇੱਕੋ ਵੇਲੇ ਗੈਂਗਸਟਰ ਹੋ ਕੇ ਵੀ ਸੰਤ ਪਿੰਡਰਾਂ ਵਾਲਿਆਂ ਦੇ ਆਸ਼ਿਕ ਹੋ ਸਕਦੇ ਹੋ। ਤੇ ਬਾਹਰਲੇ ਵਰਲਡ ਲਈ ਇਹ ਹੁੰਦਾ ਕਿ ਜੀ ਦੇਖੋ ਇਹ ਉਸ ਪਾਸੇ ਦੇ ਹੀ ਸੀ ਔਰ ਇਹ ਵੀ ਉਸ ਲਾਈਨ ਦੇ ਉੱਤੇ ਹੀ ਨੇ। ਔਰ ਜਦੋਂ ਜਵਾਨੀ ਨੂੰ ਇਸ ਪਾਸੇ ਐਨਕਰੇਜ ਕੀਤਾ ਜਾਂਦਾ ਹੈ ਤਾਂ ਨਤੀਜਾ ਇਹ ਹੈ ਕਿ ਵੀ ਬਜਾਏ ਕਿ ਉਹ ਜਵਾਨੀ ਆਜ਼ਾਦੀ ਦੇ ਸੰਘਰਸ਼ ਦੇ ਨਾਲ ਜੁੜੇ, ਕਿਉਂਕਿ ਬਹਾਦਰ ਤਾਂ ਉਹ ਹੈ ਨੇ, ਸੋ ਉਹਨਾਂ ਦੀ ਜਿਹੜੀ ਇਹ ਡਾਈਵਰਸ਼ਨ ਵੀ ਇੱਧਰ ਨੂੰ ਕਰ ਦਿੱਤੀ ਜਾਂਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰੇ ਜਿਹੜੇ ਕੁਕਰਮ ਨੇ ਉਹਦੇ ਬਾਵਜੂਦ ਜਾਂ ਇਹਨਾਂ ਦੀ ਮਾੜੀ ਸੋਚਣੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਨਾਂ ਸੂਰਜ ਵਾਂਗ ਚਮਕ ਰਿਹਾ ਔਰ ਹਰ ਚੜ੍ਹਦੇ ਸੂਰਜ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਨਿਸ਼ਠਾ, ਉਹਨਾਂ ਦੀ ਦਲੇਰੀ ਔਰ ਉਹਨਾਂ ਦਾ ਸੰਤ ਸਿਪਾਹੀ ਕਰੈਕਟਰ ਉੱਭਰ ਰਿਹਾ। ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਗੌੜੀ ਰਾਗ ਦਾ ਚੁਣਿਆ ਜੀ। ਮਾਈ ਮੋਹਿ ਅਵਰ ਨ ਜਾਣਿਓ ਆਨਨ ਸਿਵ ਸਨਕਾਦ ਜਾਸ ਗੁਣ ਗਾਵੇਂ ਤਾਸ ਬਸੈ ਮੋਰੇ ਪ੍ਰਾਨਨ ਰਹਾਓ ਹਿਰਦੇ ਪ੍ਰਗਾਸ ਗਿਆਨ ਗੁਰ ਗਮਤ ਗगन ਬੰਡਲ ਮੈਂ ਧਿਆਨ ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਨਨ ਏਕ ਸੁਮਤ रत जान मान प्रभ दूसर मनह न आनन चंदन बास भय मन बासन त्याग कट्यो अभिमानन जो जन गाए त्याए जस ठाकुर तास प्रभु है थानन तह बड़ भाग बस्यो मन जांकै करम प्रधान मथानन काट शकत शिव सहज प्रगास्यो एकै एक समानन कह कबीर गुर भेट महासुख भ्रमत रहे मन मानाना जी। इस शब्द दे विच कबीर साहब ने कि जदों रब दे प्यार विच दिल जुड़ जांदा है ते फिर किसे होर पासे दी भटकन नहीं रहिंदी ते अपनी मां नूं एड्रैस करे एक स्टाइल है जिवें ਅਸੀਂ ਪੜ੍ਹਦੇ ਹਾਂ ਕਿ ਸੋ ਕਿਉਂ ਵਿਸਰੈ ਮੇਰੀ ਮਾਏ ਮੇਰੀ ਮਾਂ ਮੈਨੂੰ ਕਿਵੇਂ ਭੁੱਲੇ ਮਾਈ ਮੋਹਿ ਅਵਰ ਨਾ ਜਾਣਿਓ ਆਨਨ ਆਨਨ ਹੁੰਦਾ ਕੋਈ ਹੋਰ ਕਿ ਹੇ ਮੇਰੀ ਮਾਂ ਹੁਣ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਜਿਸ ਨਿਰੰਕਾਰ ਦੇ ਗੁਣ ਸ਼ਿਵ ਜੀ ਸਨਕਾਦ ਹੁਣ ਬ੍ਰਹਮਾ ਦੇ 4 ਪੁੱਤਰ ਨੇ ਉਹਨਾਂ ਦੇ ਲਈ ਸਨਕਾਦ ਸ਼ਬਦ 4 ਵਾਰ ਹੁੰਦਾ ਵੀ ਜਿਸ ਰੱਬ ਨੂੰ ਸ਼ਿਵ ਜੀ ਬ੍ਰਹਮਾ ਦੇ 4 ਪੁੱਤਰ ਗਾਇਨ ਕਰਦੇ ਰਹੇ ਉਹ ਰੱਬ ਤਾਸ ਬਸੈ ਮੋਰੇ ਪ੍ਰਾਨਨ ਉਹ ਰੱਬ ਮੇਰੇ ਪ੍ਰਾਣਾਂ ਦੇ ਵਿੱਚ ਵਸਦਾ ਹੈ ਔਰ ਜਦੋਂ ਉਹ ਹਿਰਦੇ ਦੇ ਵਿੱਚ ਪ੍ਰਗਾਸ ਕਰਦਾ ਹੈ ਰੋਸ਼ਨੀ ਦੀ ਤਰ੍ਹਾਂ ਨੂਰ ਦੀ ਤਰ੍ਹਾਂ ਆ ਕੇ ਵਸਦਾ ਹੈ ਗਿਆਨ ਗੁਰ ਗਮਤ ਫਿਰ ਗੁਰੂ ਦਾ ਗਿਆਨ ਜਿਹੜਾ ਉਹ ਅੱਪੜ ਜਾਂਦਾ ਹੈ ਉਸ ਤੱਕ ਰਸਵਾਈ ਹੋ ਜਾਂਦੀ ਹੈ ਗगन ਮੰਡਲ ਮੈਂ ਧਿਆਨ ਆਨਾ ਫਿਰ ਜਿਹੜਾ ਧਿਆਨ ਹੈ ਗगन ਮੰਡਲਾਂ ਦੇ ਵਿੱਚ ਜਿੱਥੇ ਨਿਰੰਕਾਰ 4 ਚਫੇਰੇ ਕਾਇਨਾਤ 'ਚ ਵਸਦਾ ਹੈ ਉਹਦੇ 'ਚ ਵਸ ਜਾਂਦਾ ਹੈ ਬਿਖੈ ਰੋਗ ਭੈ ਬੰਧਨ ਭਾਗੇ ਮਨ ਦੇ ਵਿੱਚੋਂ ਕੋਈ ਵੀ ਵਿਸ਼ੇ ਵਿਕਾਰਾਂ ਦੀ ਬਿਮਾਰੀ ਡਰ ਇਹ ਸਾਰੇ ਜਿਹੜੇ ਬੰਧਨ ਸੀ ਰੁਕਾਵਟਾਂ ਸੀ ਜੰਜਾਲ ਸੀ ਇਹ ਭੱਜ ਗਏ ਮਨ ਨਿਜ ਘਰ ਸੁਖ ਜਾਨਨ ਮਨ ਨਿਜ ਦੇ ਘਰ ਦੇ ਸੁਖ ਦੇ ਵਿੱਚ ਆ ਕੇ ਵਸਦਾ ਉਸ ਨੂੰ ਜਾਣਦਾ ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੈ ਨ ਆਨਨ ਜਦੋਂ ਇੱਕ ਵਾਹਿਗੁਰੂ ਦੇ ਪਿਆਰ ਦੇ ਵਿੱਚ ਰਤਨ ਦੀ ਸੁਮਤ ਆ ਗਈ ਤੇ ਫਿਰ ਹੋਰ ਕੋਈ ਗੱਲ ਮਨ ਦੇ ਵਿੱਚ ਨਹੀਂ ਆਉਂਦੀ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਨ ਮਨ ਦੇ ਅੰਦਰ ਜਦੋਂ ਰੱਬ ਦਾ ਪਿਆਰ ਆ ਕੇ ਵਸਦਾ ਹੈ ਤੇ ਚੰਦਨ ਵਾਂਗ ਅੰਦਰ ਹਿਰਦਾ ਖੁਸ਼ਬੂ ਨਾਲ ਭਰ ਜਾਂਦਾ ਹੈ ਔਰ ਮਨ ਦੇ ਵਿੱਚੋਂ ਅਭਿਮਾਨ ਹੰਕਾਰ ਹਉਮੈ ਭੱਜ ਨਿਕਲਦੀ ਹੈ ਜੋ ਜਨ ਗਾਏ ਧਿਆਏ ਜਸ ਠਾਕਰ ਤਾਸ ਪ੍ਰਭੂ ਹੈ ਥਾਨਨ ਜਿਹੜਾ ਵੀ ਨਿਰੰਕਾਰ ਦਾ ਗੁਣ ਗਾਉਂਦਾ ਹੈ ਉਸ ਠਾਕੁਰ ਦਾ ਜਸ ਗਾਉਂਦਾ ਹੈ ਉਸ ਦੇ ਅੰਦਰ ਹੀ ਪ੍ਰਭੂ ਵਸਦਾ ਹੈ ਇਹੀ ਪ੍ਰਭੂ ਦੀ ਥਾਂ ਹੈ ਤਹਿ ਬੜ ਭਾਗ ਬਸਿਓ ਮਨ ਜਾਂਕੈ ਕਰਮ ਪ੍ਰਧਾਨ ਮਥਾਨਨ ਇਹ ਜਿਨ੍ਹਾਂ ਦੇ ਮੱਥੇ ਦੇ ਉੱਤੇ ਵੱਡੇ ਭਾਗ ਨੇ ਨਿਰੰਕਾਰ ਦੀ ਬਖਸ਼ਿਸ਼ ਹੁੰਦੀ ਹੈ ਉੱਥੇ ਹੀ ਆ ਕੇ ਵਾਹਿਗੁਰੂ ਦਾ ਵਾਸਾ ਹੁੰਦਾ ਕਾਟ ਸ਼ਕਤ ਸ਼ਿਵ ਸਹਿਜ ਪ੍ਰਗਾਸਿਓ ਜਦੋਂ ਨਿਰੰਕਾਰ ਆ ਕੇ ਅੰਦਰ ਵਸਿਆ ਸ਼ਕਤ ਹੈ ਮਾਇਆ ਦੇ ਸਾਰੇ ਬੰਧਨ ਕੱਟੇ ਗਏ ਸ਼ਿਵ ਸਹਿਜ ਪ੍ਰਗਾਸਿਓ ਜਿਵੇਂ ਇੱਕ ਸਹਿਜ ਅਵਸਥਾ ਰੱਬ ਦੀ ਹੈ ਉਵੇਂ ਹੀ ਉਹ ਸਹਿਜ ਦੇ ਵਿੱਚ ਉਹ ਵਿਅਕਤੀ ਉਹ ਸਿੱਖ ਵਸਦਾ ਇੱਕ ਹੈ ਇੱਕ ਸਮਾਨਨ ਉਸ ਦਾ ਧਿਆਨ ਉਸ ਇੱਕ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਜਾਂਦਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾਨਨ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਉਸ ਨਿਰੰਕਾਰ ਦੇ ਨਾਲ ਮੇਲ ਗੁਰੂ ਰਾਹੀਂ ਜਿਹੜਾ ਹੋਇਆ ਉਸਨੇ ਮਹਾ ਸੁਖ ਦਿੱਤਾ ਔਰ ਮਨ ਦੀ ਭ੍ਰਮਣਾ ਮਨ ਦਾ ਜਿਹੜਾ ਡੋਲਣਾ ਸੀ 4 ਚਫੇਰੇ ਭਟਕਣਾ ਸੀ ਉਹ ਖਤਮ ਹੋ ਗਿਆ ਔਰ ਮਨ ਟਿਕ ਕੇ ਬਹਿ ਗਿਆ ਸਹਿਜ ਦੇ ਘਰ ਦੇ ਵਿੱਚ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਨਾਸ਼ ਆਗਿਆ ਦਿਓ
ਦੇਖਦੇ ਰਹੋ ਟੀਵੀ 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।